असलामुअलैकुम। आज तारीख है जी 31 अक्तूबर 2023 ਤੇ ਅੱਜ ਦਾ ਵੀਲੌਗ ਬੜਾ ਮਜ਼ੇਦਾਰ ਤੇ ਵਧੀਆ ਹੋਣ ਵਾਲਾ ਹੈ। ਮੈਂ ਇਸ ਟਾਈਮ ਰੈਡੀ ਹਾਂ। ਟਾਈਮ ਸਵੇਰ ਦੇ 7 ਵੱਜ ਚੁੱਕੇ ਨੇ ਤੇ ਮੈਂ ਜਾ ਰਿਹਾ ਜੀ ਫੈਸਲਾਬਾਦ। ਤੇ ਜਿਹੜੇ ਅਹਬਾਬ ਦੀ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਨਾ ਕਿ ਲੱਭੜ ਵੇਚਦੇ ਹੋਏ ਬੜੀ ਪ੍ਰੋਬਲਮ ਹੁੰਦੀ ਜੀ, ਲੱਭੜ ਵਿਕਦਾ ਕੋਈ ਨਹੀਂ। ਤੇ ਮੈਂ ਉਹਨਾਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹਾਂਗਾ, ਦੁਨੀਆ ਦੇ ਕਿਸੇ ਕਾਰੋਬਾਰ ਦੇ ਵਿੱਚ ਵੀ ਤੁਸੀਂ ਕਾਮਯਾਬ ਉਦੋਂ ਹੁੰਦੇ ਹੋ ਜਦੋਂ ਤੁਹਾਡੀ ਮਾਰਕੀਟਿੰਗ ਅੱਛੀ ਹੁੰਦੀ ਹੈ। ਤੇ ਅਸੀਂ ਜੋ ਲੱਭੜ ਹੌਬੀ ਨੂੰ ਪ੍ਰਮੋਟ ਕਰਨੇ ਆ, ਨਵੇਂ ਲੋਕਾਂ ਨੂੰ ਦੱਸਦੇ ਆ ਲੱਭੜ ਦੇ ਸ਼ੌਕ ਦੇ ਬਾਰੇ ਦੇ ਵਿੱਚ, ਤੇ ਉਹ ਲੱਭੜ ਦੀ ਮਾਰਕੀਟਿੰਗ ਹੀ ਹੁੰਦੀ ਹੈ। ਤੇ ਹੁਣ ਜ਼ਾਹਿਰੀ ਗੱਲ ਹੈ, ਮੈਂ ਸਵੇਰ ਉੱਠਿਆ ਆਵਾਂ, ਤਿਆਰ ਹੋਇਆ ਵਾਂ, ਹੁਣ ਮੈਂ ਨਿਕਲ ਰਿਹਾ ਵਾਂ ਫੈਸਲਾਬਾਦ ਵਾਸਤੇ। ਤੇ ਤੁਹਾਡਾ ਕੀ ਖਿਆਲ ਹੈ, ਆਪਣੇ ਆਪ ਨੂੰ ਇਨਸਾਨ ਤਕਲੀਫ ਨਹੀਂ ਪਾ ਰਿਹਾ ਕਿ ਆਪਣੇ ਆਰਾਮ ਦੇ ਵਿੱਚ ਖਲਲ ਨਹੀਂ ਪਾ ਰਿਹਾ, ਆਪਣੇ ਆਪ ਨੂੰ ਜਿਸਮ ਨੂੰ ਤਕਲੀਫ ਨਹੀਂ ਦੇ ਰਿਹਾ ਕਿ ਅਜੇ ਦਿਲ ਕਰ ਰਿਹਾ ਸੌਣ ਦਾ, ਲੇਕਿਨ ਸਵੇਰ ਫਜਰ ਦੇ ਉੱਠੇ ਹਾਂ ਤੇ ਹੁਣ ਅਸੀਂ ਰੈਡੀ ਹਾਂ ਜਾਣ ਵਾਸਤੇ। ਦੁਨੀਆ ਦਾ ਕੋਈ ਵੀ ਕਾਰੋਬਾਰ ਤੁਸੀਂ ਅਗਰ ਕਰਨਾ ਨਾ ਤੇ ਉਹਦੀ ਮਾਰਕੀਟਿੰਗ ਤੁਹਾਨੂੰ ਕਰਨੀ ਆਉਣੀ ਚਾਹੀਦੀ ਹੈ। ਤੇ ਤੁਹਾਨੂੰ ਮਾਰਕੀਟ ਕਰਨਾ ਪਏਗਾ ਆਪਣਾ ਬਿਜ਼ਨਸ। ਜੋ ਤੱਕ ਤੁਸੀਂ ਆਪਣੀ ਚੀਜ਼ ਦੀ ਮਾਰਕੀਟ ਨਹੀਂ ਕਰਦੇ ਉਦੋਂ ਤੱਕ ਜਨਾਬ ਫਿਰ ਐਸੇ ਤਰ੍ਹਾਂ ਹੀ ਹੁੰਦਾ ਹੈ। ਤੇ ਆਪਣੀ ਕਿਸੇ ਚੀਜ਼ ਨੂੰ, ਆਪਣੀ ਪ੍ਰੋਡਕਟ ਨੂੰ ਤੁਸੀਂ ਮਾਰਕੀਟ ਨਹੀਂ ਕਰਦੇ, ਤੁਹਾਨੂੰ ਵੇਚਣ ਦੇ ਵਿੱਚ ਉਹ ਚੀਜ਼ ਪ੍ਰੋਬਲਮ ਦਿੰਦੀ ਹੈ। ਦੁਨੀਆ ਦਾ ਤੁਸੀਂ ਬਿਹਤਰੀਨ ਲੱਭੜ ਲਗਾ ਲਓ, ਚਾਹੇ ਡਨ ਫੈਲੋ ਲਗਾ ਲਓ, ਚਾਹੇ ਬਰਾਊਨਸ ਫੈਲੋ ਲਗਾ ਲਓ, ਕੋਈ ਵੀ ਬਰਡ ਲਗਾ ਲਓ, ਉਹ ਉਦੋਂ ਤੱਕ ਨਹੀਂ ਵਿਕਣਾ। ਅਲਬਾਇਨੋ ਰੈਡ ਐਕਸ ਕਮਰਸ਼ੀਅਲ ਹੈ ਨਾ, ਉਹ ਵੀ ਨਹੀਂ ਵਿਕਣਾ ਜਦੋਂ ਤੱਕ ਤੁਸੀਂ ਉਹਨੂੰ ਮਾਰਕੀਟ ਨਹੀਂ ਕਰੋਗੇ। ਉਹ ਕਿਸੇ ਨੂੰ ਦਿਖਾਓਗੇ ਤਾਂ ਕੋਈ ਖਰੀਦਣ ਆਏਗਾ ਨਾ ਤੁਹਾਡੇ ਕੋਲ। ਤੇ ਤੁਹਾਡੀ ਮਾਰਕੀਟਿੰਗ ਬਹੁਤ ਅੱਛੀ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਇਹ 'ਚ ਕੋਈ ਸ਼ੱਕ ਨਹੀਂ ਗਾ ਕਿ ਸਾਡੇ ਨਵੀਦ ਸ਼ੇਖ ਸਾਹਿਬ ਦੀ ਮਾਰਕੀਟਿੰਗ ਮਾਸ਼ਾਅੱਲਾ ਬਹੁਤ ਅੱਛੀ ਹੈ। ਨਵੀਦ ਸ਼ੇਖ ਸਾਹਿਬ ਹਰ ਜਗ੍ਹਾ 'ਤੇ ਪਹੁੰਚਦੇ ਨੇ। ਤੇ ਬਾਕੀ ਜਿਹੜੀ ਇਹ ਕੰਮ ਦੇ ਹਵਾਲੇ ਦੇ ਨਾਲ ਤੇ ਜਨਾਬ ਮੈਂ ਜਾ ਰਿਹਾ ਹਾਂ ਫੈਸਲਾਬਾਦ ਲੱਭੜ ਦੀ ਪ੍ਰਮੋਸ਼ਨ ਵਾਸਤੇ, ਲੱਭੜ ਹੌਬੀ ਨੂੰ ਪ੍ਰਮੋਟ ਕਰਨ ਵਾਸਤੇ ਤੇ ਆਪਣਾ ਤੋਤਾ ਵੇਚਣ ਵਾਸਤੇ, ਆਪਣੀ ਮਾਰਕੀਟਿੰਗ ਕਰਨ ਵਾਸਤੇ। ਸੁਣਨ ਨੂੰ ਮਿਲਦਾ ਜੀ ਲੋਕ ਵੀਡੀਓ ਬਣਾਉਂਦੇ ਨੇ ਆਪਣੇ ਤੋਤੇ ਵੇਚਣ ਵਾਸਤੇ, ਤੇ ਜਨਾਬ ਤੋਤੇ ਵੇਚਣ ਵਾਸਤੇ ਮੈਂ ਹੀ ਵੀਡੀਓ ਬਣਾਉਂਦਾ ਵਾਂ। ਤੇ ਮੈਂ ਜਾ ਰਿਹਾ ਵਾਂ ਫੈਸਲਾਬਾਦ ਤੇ ਉੱਥੇ ਕੁਛ ਦੋਸਤਾਂ ਵੱਲ ਜਾਣਾ ਤੇ ਦੇਖਦੇ ਹਾਂ ਕੀ ਸੂਰਤ ਹਾਲ ਹੁੰਦੀ ਹੈ ਤੇ ਕਿਹੜੇ ਕਿਹੜੇ ਦੋਸਤ ਅਹਬਾਬ ਨਾਲ ਮੁਲਾਕਾਤ ਹੁੰਦੀ ਹੈ। ਅਪਡੇਟ ਤੁਹਾਨੂੰ ਕਰਦਾ ਰਹਾਂਗਾ। ਇਹ ਵਲੌਗ ਸਾਡੇ ਨਾਲ ਸ਼ਾਮਿਲ ਰਹਿਣਾ, ਇਨਸ਼ਾਅੱਲਾ ਮੁਲਾਕਾਤ ਹੁੰਦੀ ਹੈ। यानी कि मैं जा रहा हाँ जी फैसलाबाद। अक्सर मैं एक गल करना ਹੁੰਦਾ ਵਾ ਮਾਰਕੀਟਿੰਗ ਦੇ ਹਵਾਲੇ ਦੇ ਨਾਲ ਕਿ ਤੁਸੀਂ ਘਰ ਬੈਠ ਕੇ ਤੇ ਕਹਿੰਦੇ ਹੋ ਜੀ ਤੁਹਾਡਾ ਤੋਤਾ ਨਹੀਂ ਵਿਕਦਾ ਤੇ ਤੁਹਾਨੂੰ ਚਾਹੀਦਾ ਕਿ ਤੁਸੀਂ ਉਹਦੀ ਮਾਰਕੀਟਿੰਗ ਅੱਛੀ ਕਰੋ। ਤੇ ਮੈਂ ਜਾ ਰਿਹਾ ਵਾਂ ਕਾਸਿਮ ਚੌਧਰੀ ਸਾਹਿਬ ਵੱਲ, ਨਵੀਦ ਸ਼ੇਖ ਸਾਹਿਬ ਦੇ ਪਾਰਟਨਰ, ਸ਼ੇਖ ਸਾਹਿਬ ਦੇ ਰੈਫਰੈਂਸ ਨਾਲ ਜਾ ਰਹੇ ਹਾਂ ਜੀ। ਤੇ ਮਾਸ਼ਾਅੱਲਾ ਜੀ ਉਮੀਦ ਕਰਦੇ ਹਾਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਸਾਡਾ ਬਰਡ ਵੀ ਮਾਰਕੀਟ ਹੋ ਜਾਏਗਾ। ਤੇ ਜਿਹੜੇ ਦੋਸਤਾਂ ਦੇ ਫੈਸਲਾਬਾਦ ਤੋਂ ਬਾਰ-ਬਾਰ ਕਾਲਸ ਆ ਰਹੀਆਂ ਸਨ ਕਿ ਜੀ ਤੁਸੀਂ ਫੈਸਲਾਬਾਦ ਵਿਜ਼ਿਟ ਕਰੋ, ਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਕਾਸਿਮ ਚੌਧਰੀ ਸਾਹਿਬ ਦੇ ਨਾਲ ਰਾਬਤੇ 'ਚ ਆ ਜਾਣ। ਤਕਰੀਬਨ 1 ਤੋਂ 1.5 ਘੰਟੇ ਦਾ ਵਿਜ਼ਿਟ ਹੋਏਗਾ। ਤੇ ਤੁਸੀਂ ਲੋਕ ਜਿਹੜੇ ਇਸ ਟਾਈਮ ਪੰਜਾਬੀ ਲੱਭੜ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਜੁਆਇਨ ਕਰਨਾ ਚਾਹੁੰਦੇ ਹੋ, ਕਾਸਿਮ ਚੌਧਰੀ ਸਾਹਿਬ ਦੇ ਨਾਲ ਰਾਬਤਾ ਕਰੋ ਤੇ ਉਹਨਾਂ ਦੇ ਨਾਲ ਟਾਈਮ ਕਰ ਲਓ। ਇਨਸ਼ਾਅੱਲਾ ਜੀ ਪੰਜਾਬੀ ਲੱਭੜ ਟੀਮ ਪਹੁੰਚ ਰਹੀ ਹੈ ਜੀ ਫੈਸਲਾਬਾਦ। ਮੋਟਰਵੇ ਤੇ ਹੈਗੀਆਂ, ਗਾੜੀ ਸਲੋ ਚਲਾ ਰਹੇ ਹਾਂ ਅਸੀਂ ਵੀਡੀਓ ਵਾਸਤੇ, ਤੇ ਇਨਸ਼ਾਅੱਲਾ ਅੱਲਾ ਨੇ ਚਾਹਿਆ ਤੇ ਮੁਲਾਕਾਤ ਹੁੰਦੀ ਹੈ। ਤੇ ਲੱਭੜ ਹੌਬੀ ਦੀ ਪ੍ਰਮੋਸ਼ਨ ਤੇ ਆਪਣੇ ਆਸਾਨ ਤੇ ਇੱਜ਼ਤਦਾਰ ਰੋਜ਼ਗਾਰ ਵਾਸਤੇ ਇਨਸ਼ਾਅੱਲਾ ਕੰਮ ਕਰਾਂਗੇ। ਅਸਲਾਮੁ ਅਲੈਕੁਮ ਵਰਹਿਮਤੁल्लाह। ਇੱਦਾਂ ਹੈ ਜੀ ਕਿ ਅਸਾਂ ਫੈਸਲਾਬਾਦ ਪਹੁੰਚ ਚੁੱਕੇ ਹਾਂ ਤੇ ਇਨਸ਼ਾਅੱਲਾ ਤਾਲਾ ਜਿਹੜੀ ਵਰਕਿੰਗ ਅਸੀਂ ਕਰਨਾ ਹੈ ਅੱਲਾਹ ਤਾਲਾ ਦੀ ਮਦਦ ਸਾਹਮਣੇ ਹਾਲ ਹੋਈ ਤੇ ਇਨਸ਼ਾਅੱਲਾ ਤਾਲਾ ਮੁਕੰਮਲ ਕਰਾਂਗੇ। ਜੇ ਸੜਕ ਦੇ ਉੱਤੇ ਟੋਏ ਆ ਰਹੇ ਨੇ ਦੱਸ ਰਹੇ ਨੇ ਕਿ ਫੈਸਲਾਬਾਦ ਆ ਗਿਆ, ਕਿਉਂਕਿ ਮੋਟਰਵੇ ਤੋਂ ਉਤਰੇ ਹਾਂ। अल्लाह ताला साढ़े मुल्क पाकिस्तान की खैर फरमाए, आसानियाँ पैदा फरमाए पाकिस्तान की आवाम वास्ते, ते सब नूं अल्लाह ताला आसान रोज़गार अता फरमाए इस महंगाई के दौर जी। ये देखो जी घंटा घाट चौंक आ गया जी। चौधरी साहब नाल साडी गल हो गई है ते चौधरी साहब कह रहे मैं वेट कर रहा वहाँ, तो मैनू पता नहीं लग रहा किधर जाना। लोकेशन मैं ऑन की है, बाकी देखने जल्ला खैर करे। आ जाए जो चौधरी साहब वो खड़े ने।
अस्सलामुअलैकुम। पंज दरियावां दी धरती पंजाब ते मेरा सोहना शहर लाहौर। अच्छा जी, पंजाब दे एक शहर फैसलाबाद च आए हैं। बड़ा खूबसूरत शहर है। ਤੇ ਜੋ ਫੈਸਲਾਬਾਦ ਦਾ ਜ਼ਿਕਰ ਕੀਤਾ ਜੇ ਤੇ ਲਵਬਰਡ ਫੈਂਸੀਅਰ ਦੇ ਵਿੱਚ ਜਿਹੜਾ ਸਰੇ ਫਰਿਸ਼ਤ ਨਾਮ ਆਂਦਾ ਹੈ, ਲੋਕ ਪਾਕਿਸਤਾਨ ਤੋਂ ਜਾਂਦੇ ਨੇ ਯੂਕੇ ਲੰਡਨ ਪੈਸਾ ਕਮਾਉਣ ਵਾਸਤੇ, ਤੇ ਅਸੀਂ ਇਸ ਟਾਈਮ ਉਸ ਜਗ੍ਹਾ ਤੇ ਮੌਜੂਦ ਹਾਂ ਜੋ ਲੰਡਨ ਛੱਡ ਕੇ ਆਏ ਨੇ ਪਾਕਿਸਤਾਨ 'ਚ ਪੈਸਾ ਕਮਾਉਣ ਵਾਸਤੇ। ਕਹਿਣ ਦਾ ਮਕਸਦ ਹੈਗਾ ਕਿ ਅਗਰ ਤੁਹਾਨੂੰ ਕੰਮ ਕਰਨਾ ਆਂਦਾ ਹੈ, ਤੁਹਾਡੀ ਡਾਇਰੈਕਸ਼ਨ ਸਿੱਧੀ ਗਈ ਹੈ, ਤੇ ਤੁਸੀਂ ਪਾਕਿਸਤਾਨ 'ਚ ਰਹਿ ਕੇ ਵੀ ਆਪਣੇ ਬਾਲ ਬੱਚਿਆਂ ਦਾ, ਆਪਣੇ ਘਰਲਿਆਂ ਦਾ ਬੜਾ ਸੋਹਣਾ ਰੋਜ਼ਗਾਰ ਚਲਾ ਸਕਦੇ ਹੋ। ਤੇ ਜਨਾਬ फैसलाबाद आए हैं तो आओ तुहाडी मुलाकात करवाने जनाब कासिम चौधरी साहब। आ जाओ चौधरी साहब। वालेकुम अस्सलाम जी। चौधरी साहब की हाल चाल ने? खैरियत है? अल्लाह दा बड़ा करम। तुसी सुनाओ? सब शुक्र। चौधरी साहब सब तो पहले तो बहुत शुक्रिया तुसी सन टाइम दिता जी। सर मेहरबानी है आपकी। लो जी दोस्तों, असी पहुंच चुके हैं इस टाइम कासिम चौधरी साहब को। तो जैसा कि मैं पहले तुहानू बाहर गुजारिश की सी कि लोग पाकिस्तान तो बाहर जाते हैं अपने रोज़गार वास्ते, लेकिन यह जिंदा जागदी मिसाल है पूरे पाकिस्तान वास्ते कि यह लंडन तो पाकिस्तान च आए ने रोज़गार वास्ते। हो गया दिल। तो जी चौधरी साहब ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ। ਜਜ਼ਾਕ ਅੱਲਾ ਜੀ। अस्सलाम वालेकुम वरहमतुल्लाह। ਵੀਲੌਗ ਦੇ ਵਿੱਚ ਜਨਾਬ ਦੁਬਾਰਾ ਤੋਂ ਖੁਸ਼ ਆਮਦੀਦ ਜੀ। ਕਾਸਿਮ ਚੌਧਰੀ ਸਾਹਿਬ ਦੇ ਫਾਰਮ ਹਾਊਸ ਤੇ ਵਿਜ਼ਿਟ ਕਰਕੇ ਆਏ ਹਾਂ ਜਨਾਬ। ਤੇ ਕਾਫੀ ਇਸ ਟਾਈਮ ਮੈਂ ਥੱਕ ਚੁੱਕਿਆ ਹਾਂ, ਲੇਕਿਨ ਮਾਸ਼ਾਅੱਲਾ ਬਹੁਤ ਮਜ਼ਾ ਆਇਆ। ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਨੇ ਤੇ ਲਵ ਬਰਡ ਕਮਾਲ ਸਨ ਮਾਸ਼ਾਅੱਲਾ ਜੀ। ਬਹੁਤ ਖੂਬਸੂਰਤ ਬਰਡ, ਕੁਆਲਿਟੀ ਬਰਡਸ, मतलब 300 जोड़ा उन्होंने लाया है ब्रीड के ऊपर, जिहदे जनाब तकरीबन हर म्यूटिशन मौजूद है। जो मज़ा आया है सीखण दा वो बयान नहीं हो सकता।
ਉਹ ਤੇ ਜੋ ਇਲਮ ਦਾ ਤਾਲਬ ਹੈਗਾ ਹੈ, ਉਹਨੂੰ ਹੀ ਪਤਾ ਹੋਏਗਾ ਕਿ ਇਲਮ ਸਿੱਖਣ ਦਾ ਕਿੰਨਾ ਮਜ਼ਾ ਆਉਂਦਾ ਹੈ। ਤੇ ਇਲਮ ਦਾ ਜਿਹੜਾ ਤਾਲਬ ਇਲਮ ਹੁੰਦਾ ਹੈ ਉਹ ਕਦੀ ਵੀ ਸੈਰ ਨਹੀਂ ਹੋ ਸਕਦਾ, ਕਦੀ ਵੀ ਰੱਜ ਨਹੀਂ ਸਕਦਾ ਇਲਮ ਕੋਲੋਂ। ਇਲਮ ਇੱਕ ਐਸੀ ਅੱਲਾਹ ਤਾਲਾ ਦੀ ਨਿਮਤ ਹੈ, ਐਸੀ ਦੌਲਤ ਹੈ। ਕੁਝ ਚੀਜ਼ਾਂ ਐਸੀਆਂ ਵੀ ਪਤਾ ਲੱਗੀਆਂ ਜਿਹੜੀਆਂ ਅੱਜ ਤੋਂ ਪਹਿਲੇ ਅਸੀਂ ਕਦੀ ਨੋਟ ਨਹੀਂ ਕੀਤੀਆਂ ਸਨ। ਤੇ ਨਵੀਦ ਸ਼ੇਖ ਸਾਹਿਬ ਦਾ ਜਨਾਬ ਰੰਗ ਨਜ਼ਰ ਆਇਆ ਤੇ ਬੜਾ ਅੱਛਾ ਲੱਗਾ ਜੀ ਮੁਲਾਕਾਤ ਕਰਕੇ। ਤੇ ਹੁਣ ਮੈਂ ਨਿਕਲ ਰਿਹਾ ਜੀ ਵਾਪਸੀ ਵਾਸਤੇ। ਤੇ ਖਾਣੇ ਦਾ ਬਹੁਤ ਮਜ਼ਾ ਆਇਆ ਮਾਸ਼ਾਅੱਲਾ, ਖਾਣਾ ਵੀ ਬੜਾ ਅੱਛਾ ਖਾਦਾ ਸੀ ਜੀ। ਤੇ ਇਸ ਵਕਤ ਮੈਂ ਵਾਪਸੀ ਵਾਸਤੇ ਨਿਕਲ ਚੁੱਕਿਆ ਹਾਂ, ਅਜੇ ਫੈਸਲਾਬਾਦ ਹੀ ਹਾਂ ਮੈਂ। ਤੇ ਡਰਾਈਵ ਕਰਦੇ ਹੋਏ ਥੋੜੀ ਪ੍ਰੋਬਲਮ ਹੋ ਰਹੀ ਹੈ ਮੈਨੂੰ ਵੀਡੀਓ ਬਣਾਉਣ 'ਚ, ਲੇਕਿਨ ਮੇਰੀ ਕੋਸ਼ਿਸ਼ ਹੈ ਕਿ ਯਾਰ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਗੱਲਬਾਤ ਹੋ ਸਕੇ, ਗੱਪਸ਼ਪ ਲੱਗ ਸਕੇ। ਤੇ ਲਵ ਬਰਡ ਇੱਕ ਐਸਾ ਪਰਿੰਦਾ ਹੈ ਜਿਹਦੇ ਨਾਲ ਸਾਡੇ ਤਾਲੁਕਾਤ ਵਧੇ ਨੇ। ਅਸੀਂ ਅੱਲਾ ਦੇ ਜ਼ਿਆਦਾ ਕਰੀਬ ਹੋਏ ਹਾਂ। ਕਿਸ ਤਰ੍ਹਾਂ, ਉਹ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਜਨਾਬ ਜਦੋਂ ਲਵ ਬਰਡ ਅਸੀਂ ਬਰੀਡ ਕਰਵਾਉਂਦੇ ਹਾਂ ਜਾਂ ਕੋਈ ਵੀ ਲਾਈਫ ਸਟਾਕ ਦਾ ਕੰਮ ਕਰਦੇ ਆ ਨਾ, ਤਾਂ ਸਾਰਾ ਕੁਝ ਹੁੰਦਾ ਹੈ ਅੱਲਾ ਦੇ ਸਬੁਰਦ। ਜ਼ਿੰਦਗੀ ਮੌਤ ਅੱਲਾਹ ਤਾਲਾ ਦੇ ਹੱਥ ਹੈ। ਹੁਣ ਉੱਥੇ ਐਕਵਾ ਪੇਲ ਫੈਲੋ ਪਲਾਇਨ ਦੇਖਿਆ, ਕਾਫੀ ਐਕਸਪੈਂਸਿਵ ਬਰਡ ਹੈ, ਬਹੁਤ ਮਹਿੰਗਾ ਬਰਡ ਹੈ। ਹੁਣ ਬੰਦਾ ਇਹ ਸੋਚੀ ਜਾਵੇ ਕਿ ਯਾਰ ਅਗਰ ਮਰ ਗਿਆ ਤੇ ਕੀ ਹੋਏਗਾ, ਮੈਂ ਇੰਨੇ ਪੈਸੇ ਲਾ ਰਿਹਾ ਵਾਂ। ਤੇ ਮੇਰੇ ਖਿਆਲ ਨਾਲ ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਨਾ ਇੱਕ ਦੂਸਰੇ ਨੂੰ ਸਪੋਰਟ ਕਰਨਾ ਚਾਹੀਦਾ ਤੇ ਅੱਲਾਹ ਤਾਲਾ ਦੀ ਜ਼ਾਤ ਤੇ ਤਵੱਕਲ ਕਰਨਾ ਚਾਹੀਦਾ ਕਿ ਯਾ ਅੱਲਾਹ ਪਾਕ ਅਸੀਂ ਹੈ ਰਿਜ਼ਕੇ ਹਲਾਲ ਦੀ ਤਲਾਸ਼ ਵਾਸਤੇ ਇਹ ਕੰਮ ਕਰ ਰਹੇ ਹਾਂ, ਯਾ ਅੱਲਾਹ ਤੂੰ ਸਾਡੀ ਮਦਦ ਫਰਮਾ। ਤੇ ਫਿਰ ਕਿੱਥੋਂ ਮਦਦ ਆਏਗੀ, ਤੁਹਾਡੀ ਸੋਚ ਨਹੀਂ ਹੋਏਗੀ। ਤੇ ਅੱਲਾਹ ਤਾਲਾ ਜੀ ਮੈਨੂੰ ਖੈਰੋ ਆਫੀਅਤ ਦੇ ਨਾਲ ਲਾਹੌਰ ਪਹੁੰਚਾਏ। ਤੇ ਤੁਸੀਂ ਲੋਕ ਸਾਡੇ ਵਾਸਤੇ ਦੁਆ ਕਰਨਾ, ਅਸੀਂ ਤੁਹਾਡੇ ਵਾਸਤੇ ਦੁਆ ਗਵਾਂ ਅੱਲਾਹ ਤਾਲਾ ਕਰੇ ਕਿ ਲਵ ਬਰਡ ਦੀ ਬੜੀ ਅੱਛੀ ਬਰੀਡ ਆਏ ਤੇ ਤਮਾਮ ਪਾਕਿਸਤਾਨ ਦੇ ਵਿੱਚ ਲਵ ਬਰਡ ਦਾ ਉਹ ਅਰੂਜ ਆਏ ਜਿਹੜਾ ਨਵੀਦ ਸ਼ੇਖ ਸਾਹਿਬ ਅਕਸਰ ਜ਼ਿਕਰ ਕਰਦੇ ਨੇ ਜੀ। ਲਵ ਬਰਡ ਦਾ ਤੇ ਅਜੇ ਅਰੂਜ ਆਇਆ ਹੀ ਨਹੀਂ, ਪਾਕਿਸਤਾਨੀਆਂ ਨੇ ਲਵ ਬਰਡ ਦਾ ਅਰੂਜ ਤੇ ਵੇਖਿਆ ਹੀ ਨਹੀਂ। ਇਹ ਤਾਂ ਗੱਲ ਹਕੀਕਤ ਹੈ ਕਿ 22 ਜਾਂ 24 ਕਰੋੜ ਦੀ ਆਵਾਮ ਹੈ ਪਾਕਿਸਤਾਨ ਦੀ, ਤੇ ਕਿੰਨੇ ਲੋਕ ਲਵ ਬਰਡ ਫਾਰਮਿੰਗ ਕਰ ਰਹੇ ਨੇ। ਮੇਰੇ ਖਿਆਲ ਨਾਲ 1 ਲੱਖ ਲੋਕ ਵੀ ਨਹੀਂ ਹੋਣੇ, ਠੀਕ ਹੈ। ਤੇ ਜਿਹੜੇ 23-24 ਕਰੋੜ ਬਾਕੀ ਨੇ, ਠੀਕ ਹੈ। ਤੇ ਲਵ ਬਰਡ ਦਾ ਕੰਮ ਇਨਸ਼ਾਅੱਲਾ ਤਾਲਾ ਚੱਲਦਾ ਰਹੇਗਾ। ਇਸ ਚੀਜ਼ ਨੂੰ ਆਪਣੇ ਦਿਮਾਗ 'ਚੋਂ, ਇਸ ਵਸਵਸੇ ਨੂੰ, ਸ਼ੈਤਾਨੀ ਵਸਵਸੇ ਨੂੰ ਬਾਹਰ ਕੱਢੋ ਕਿ ਲਵ ਬਰਡ ਖਤਮ ਹੋਏਗਾ। ਨਹੀਂ, ਲੋਕ ਤਹੱਜਦ ਵਕਤ ਉੱਠ ਕੇ ਦੁਆਵਾਂ ਕਰ ਰਹੇ हैं। ਮੈਂ ਖੁਦ ਦੁਆ ਕਰ ਰਿਹਾ ਨਮਾਜ਼ ਪੜ੍ਹ ਕੇ ਕਿ ਅੱਲਾਹ ਤਾਲਾ ਜੀ ਸਾਡੇ ਬਰਡ ਦੀ ਬੜੀ ਅੱਛੀ ਬਰੀਡ ਆਏ, ਸਾਡੇ ਰੋਜ਼ਗਾਰ ਮਨਸੂਬ ਨੇ ਇੱਥੋਂ, ਸਾਡੇ ਬੱਚਿਆਂ ਦੀਆਂ ਖੁਸ਼ੀਆਂ ਲਵ ਬਰਡ ਤੋਂ ਮਨਸੂਬ ਨੇ। ਤੇ ਜਨਾਬ ਲਵ ਬਰਡ ਹੋਬੀ ਨੂੰ ਅਸੀਂ ਜੀ ਇਨਸ਼ਾਅੱਲਾ ਪ੍ਰਮੋਟ ਕਰਾਂਗੇ ਤੇ ਅਸੀਂ ਲੋਕਾਂ ਤੱਕ ਜਿਸ ਤਰ੍ਹਾਂ ਸਾਡੇ ਕੋਲ ਆਸਾਨ ਰੋਜ਼ਗਾਰ ਤੇ ਇੱਜ਼ਤਦਾਰ ਰੋਜ਼ਗਾਰ ਘਰ ਬੈਠੇ ਪਹੁੰਚਿਆ, ਅੱਲਾਹ ਕਰੇ ਕਿ ਹਰ ਪਾਕਿਸਤਾਨੀ ਕੋ ਪਹੁੰਚੇ ਜੀ। ਅਸਲਾਮ ਵਾਲੇਕੁਮ।